ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਮੇਰਾ ਨਾਮ ਮਨਦੀਪ ਪੂਨੀਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਮੈਂ ਇੱਕ ਵਾਰ ਫਿਰ ਹਾਜ਼ਰ ਹਾਂ ਨਵੇਂ ਬੁਲਟਨ ਦੇ ਨਾਲ ਤੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁੱਖ ਖਬਰਾਂ ਤੋਂ। ਅਮਿਤ ਸ਼ਾਹ ਦੀ ਫੇਕ ਵੀਡੀਓ ਵਾਇਰਲ ਕਰਨ ਵਾਲੇ ਮਾਮਲੇ ਤੇ ਤੇਲੰਗਾਨਾ ਦੇ ਕਾਂਗਰਸ ਦੇ ਸੀਐਮ ਰੇਵੰਤ ਰੈਡੀ ਨੂੰ ਦਿੱਲੀ ਪੁਲਿਸ ਨੇ ਸੰਮਨ ਭੇਜਿਆ ਹੈ ਤੇ ਉਹਨਾਂ ਤੇ ਕਾਰਵਾਈ ਕਰਨ ਦੀ ਗੱਲ ਕਹੀ ਹੈ। ਕਰਨਾਟਕਾ ਦੀ ਹਸਨ ਸੀਟ ਤੋਂ ਲੋਕ ਸਭਾ ਦਾ ਚੋਣ ਲੜੇ ਪ੍ਰਜਲਾ ਰੇਵਨ ਦੀ ਸੈਕਸੁਅਲ ਵੀਡੀਓਜ਼ ਵਾਇਰਲ ਹੋ ਗਈਆਂ ਹਨ। ਪ੍ਰਜਲਾ ਰੇਵਨ BJP ਅਤੇ JDS ਦੇ ਅਲਾਈਅੰਸ ਤੋਂ ਚੋਣ ਲੜੇ ਸੀ। ਪ੍ਰਜਲਾ ਰੇਵਨ ਦੀ 300 ਵੀਡੀਓਜ਼ ਵਾਇਰਲ ਹੋਈਆਂ ਨੇ ਤੇ ਉਹ ਮੌਕੇ ਤੋਂ ਹੀ ਵਿਦੇਸ਼ ਭੱਜ ਗਏ ਨੇ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ RSS ਨੇ ਆਰਕਸ਼ਣ ਤੇ ਆਪਣਾ ਬਿਆਨ ਬਦਲ ਲਿਆ ਹੈ ਤੇ ਹੁਣ ਮੋਹਨ ਭਾਗਵਤ ਨੇ ਆਰਕਸ਼ਣ ਦੀ ਪਹਿਰੇਦਾਰੀ ਕੀਤੀ ਹੈ ਤੇ ਕਿਹਾ ਹੈ ਕਿ ਅਸੀਂ ਆਰਕਸ਼ਣ ਦੇ ਖਿਲਾਫ ਨਹੀਂ ਹਾਂ। ਸਾਲ 2015 ਚ ਉਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਆਰਕਸ਼ਣ ਦੀ ਸਮੀਖਿਆ ਕਰਾਂਗੇ। ਉਦੋਂ ਬਿਹਾਰ ਦਾ ਚੋਣ ਸੀਗਾ ਤੇ ਬਿਹਾਰ ਚੋਣਾਂ 'ਚ BJP ਹਾਰ ਗਈ ਸੀ। ਉਸ ਤੋਂ ਬਾਅਦ ਹੁਣ RSS ਨੇ ਆਰਕਸ਼ਣ ਵਾਲੇ ਮਾਮਲੇ ਤੇ ਆਪਣਾ ਸਟੈਂਡ ਬਦਲ ਲਿਆ ਹੈ। ਇੰਦੌਰ 'ਚ ਸੂਰਤ ਵਰਗਾ ਖੇਡ ਦੇਖਣ ਨੂੰ ਮਿਲਿਆ ਹੈ। ਇੰਦੌਰ ਤੋਂ ਕਾਂਗਰਸ ਦੇ ਉਮੀਦਵਾਰ ਕਾਂਤੀ ਬੰਮ ਨੇ ਆਪਣਾ ਨੋਮੀਨੇਸ਼ਨ ਵਾਪਸ ਲੈ ਲਿਆ ਹੈ ਤੇ ਉੱਥੇ ਉਹ BJP 'ਚ ਜਾ ਕੇ ਰਲ ਗਏ ਨੇ। ਚੋਣਾਂ ਤੋਂ ਪਹਿਲਾਂ ਹੀ ਕਾਂਗਰਸ ਨੇ ਉੱਥੇ ਆਪਣੀ ਹਾਰ ਮੰਨ ਲਈ ਹੈ ਤੇ ਉੱਥੋਂ BJP ਦੇ ਉਮੀਦਵਾਰ ਨੂੰ ਨਿਰਵਿਰੋਧ ਚੁਣਿਆ ਹੋਇਆ ਦਿੱਤਾ ਜਾ ਸਕਦਾ ਹੈ। ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਸਾਂਸਦ ਰਾਘਵ ਚੱਡਾ ਦੀ ਤੁਲਨਾ ਵਿਜੇ ਮਾਲਿਆ ਨਾਲ ਕਰਨ ਕਰਕੇ ਉੱਥੇ ਇੱਕ YouTube ਚੈਨਲ ਤੇ ਪੰਜਾਬ ਪੁਲਿਸ ਨੇ FIR ਦਰਜ ਕਰ ਲਈ ਹੈ। ਇਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਪੱਤਰਕਾਰਾਂ ਨੇ ਆਮ ਆਦਮੀ ਪਾਰਟੀ ਦੀ ਨਿਖੇਧੀ ਕੀਤੀ ਹੈ। ਕਾਂਗਰਸ ਪਾਰਟੀ ਨੂੰ ਦਿੱਲੀ ਦੇ ਵਿੱਚ ਵੱਡਾ ਝਟਕਾ ਲੱਗਿਆ ਹੈ। ਉੱਥੋਂ ਕਾਂਗਰਸ ਦੇ ਸਟੇਟ ਪ੍ਰੈਜ਼ੀਡੈਂਟ ਅਰਵਿੰਦ ਸਿੰਘ ਲਵਲੀ ਨੇ ਇਸਤੀਫਾ ਦੇ ਦਿੱਤਾ ਹੈ ਤੇ ਉਹਨਾਂ ਨੇ ਇਸਤੀਫਾ ਦੇ ਕੇ ਕਿਹਾ ਕਿ ਇਹ ਸਾਡੇ ਇੰਟਰਨਲ ਪਾਰਟੀ ਦੀ ਕੰਟਰਾਡਿਕਸ਼ਨਾਂ ਹੈਗੀਆਂ, ਮੈਂ ਕਿਸੇ ਦੂਜੀ ਪਾਰਟੀ 'ਚ ਜੁਆਇਨ ਨਹੀਂ ਕਰ ਰਿਹਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਕਾਂਗਰਸ ਅਤੇ ਰਾਹੁਲ ਗਾਂਧੀ ਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਸ਼ਹਿਜ਼ਾਦੇ ਨੇ ਹਿੰਦੂ ਰਾਜਿਆਂ ਦਾ ਅਪਮਾਨ ਕੀਤਾ ਹੈ। ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਨੇ ਆਪਣੀ ਤੀਜੀ ਲਿਸਟ ਜਾਰੀ ਕਰ ਦਿੱਤੀ ਹੈ, ਜਿਹਦੇ 'ਚ ਉਹਨਾਂ ਨੇ 4 ਲੋਕ ਸਭਾ ਸੀਟਾਂ ਵਾਸਤੇ ਆਪਣੇ ਉਮੀਦਵਾਰ ਦੱਸੇ ਹਨ। ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਸੁਖਜਿੰਦਰ ਸਿੰਘ ਚੋਣ ਲੜਨਗੇ ਅਤੇ ਲੁਧਿਆਣਾ ਤੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਚੋਣ ਲੜਨਗੇ। ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜੀਰਾ ਨੂੰ ਟਿਕਟ ਦਿੱਤੀ ਗਈ ਹੈ ਅਤੇ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਚੋਣ ਲੜਨਗੇ। ਇਹ ਸੀਗੀਆਂ ਅੱਜ ਦੀਆਂ ਮੁੱਖ ਖਬਰਾਂ। ਹੁਣ ਕਰਦੇ ਆਪਾਂ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਤੇ ਸ਼ੁਰੂਆਤ ਕਰਦੇ ਹਾਂ ਅਮਿਤ ਸ਼ਾਹ ਵਾਲੀ ਖਬਰ ਤੋਂ। ਅਮਿਤ ਸ਼ਾਹ ਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ, ਜਿਹਦੇ 'ਚ ਉਹਨਾਂ ਨੂੰ ਐਂਟੀ ਆਰਕਸ਼ਣ ਐਂਟੀ ਰਿਜ਼ਰਵੇਸ਼ਨ ਬਿਆਨ ਦਿੰਦਿਆਂ ਦਿਖਾਇਆ ਗਿਆ ਸੀ। ਉਹਨਾਂ ਨੂੰ ਦਲਿਤ, ਆਦਿਵਾਸੀ ਅਤੇ OBC ਦੇ ਆਰਕਸ਼ਣ ਦੇ ਵਿਰੁੱਧ ਬੋਲਦਾ ਦਿਖਾਇਆ ਗਿਆ ਸੀ। ਉਹ ਵੀਡੀਓ ਤੇਲੰਗਾਨਾ ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ਤੇ ਵਾਇਰਲ ਕੀਤੀ ਸੀ, ਜਿਹਨੂੰ ਉੱਥੋਂ ਦੇ ਮੁੱਖ ਮੰਤਰੀ ਜਿਹੜਾ ਰੇਵੰਤ ਰੈਡੀ ਹੈਗਾ ਉਹਨਾਂ ਨੇ ਵੀ ਸ਼ੇਅਰ ਕੀਤਾ ਸੀ। ਉਸ ਤੋਂ ਬਾਅਦ ਦਿੱਲੀ ਪੁਲਿਸ ਨੇ ਉਸ ਮਾਮਲੇ ਤੇ ਕੇਸ ਦਰਜ ਕੀਤਾ ਸੀ ਅਤੇ ਤੇਲੰਗਾਨਾ ਦੇ ਮੁੱਖ ਮੰਤਰੀ ਰੇਵੰਤ ਰੈਡੀ ਨੂੰ ਇਸ ਤੇ ਸੰਮਨ ਭੇਜਿਆ ਸੀਗਾ। ਹੁਣ ਰੇਵੰਤ ਰੈਡੀ ਨੂੰ ਦਿੱਲੀ ਪੁਲਿਸ ਸਾਹਮਣੇ ਪੇਸ਼ ਹੋਣਾ ਪਊਗਾ। ਦਿੱਲੀ ਪੁਲਿਸ ਕਹਿ ਰਹੀ ਹੈ ਕਿ ਉਹਨਾਂ ਨੂੰ ਆਪਣਾ ਡਿਵਾਈਸ ਚੈੱਕ ਕਰਾਉਣਾ ਪਊਗਾ ਕਿ ਉਹਨਾਂ ਨੂੰ ਇਹ ਜਿਹੜੀ ਫੇਕ ਵੀਡੀਓ ਹੈ ਇਹ ਕਿੱਥੋਂ ਮਿਲੀ ਸੀ। ਉਸ ਵੀਡੀਓ ਨਾਲ ਛੇੜਖਾਨੀ ਕੀਤੀ ਗਈ ਸੀ। ਅਮਿਤ ਸ਼ਾਹ ਦੀ ਇੱਕ ਪੂਰੀ ਵੀਡੀਓ ਸੀ ਜਿਹਦੇ 'ਚ ਉਹ OBC ਆਰਕਸ਼ਣ, ਦਲਿਤ ਆਰਕਸ਼ਣ ਬਾਰੇ ਗੱਲ ਕਰ ਰਹੇ ਸੀ ਤੇ ਉਹਦੇ 'ਚ ਉਹਨਾਂ ਨੇ ਜਿਹੜਾ ਉਹਨਾਂ ਦਾ ਸਟੈਂਡ ਸੀਗਾ ਉਹਨੂੰ ਕੱਟ ਕੇ ਉਸ ਵੀਡੀਓ ਨੂੰ ਐਡਿਟ ਕਰਕੇ ਫੇਕ ਵੀਡੀਓ ਵਾਇਰਲ ਕੀਤੀ ਗਈ। ਉਸ ਤੋਂ ਬਾਅਦ ਹੀ ਇਹ ਕੇਸ ਦਰਜ ਕੀਤਾ ਗਿਆ ਸੀਗਾ ਤੇ ਇਹ ਹੁਣ ਤੇਲੰਗਾਨਾ ਦੇ CM ਦੀ ਥੂ ਹੋ ਰਹੀ ਹੈ ਕਿ ਐਡੀ ਵੱਡੀ ਪੋਸਟ ਤੇ ਹੋਣ ਤੋਂ ਬਾਅਦ ਵੀ ਤੁਸੀਂ ਇੱਕ ਸੂਬੇ ਦੇ ਮੁੱਖ ਮੰਤਰੀ ਹੈਗੇ ਹੋ ਤੇ ਤੁਸੀਂ ਝੂਠੀ ਵੀਡੀਓਜ਼ ਫੈਲਾ ਕੇ ਵਿਪਕਸ਼ ਜਿਹੜਾ ਸੱਤਾਧਰ ਪਾਰਟੀ ਹੈਗੀ ਉਹਨੂੰ ਡਿਸਕ੍ਰੈਡਿਟ ਨਹੀਂ ਕਰ ਸਕਦੇ। ਉੱਦਾਂ ਆਪਾਂ ਨੂੰ ਪਤਾ ਹੈ ਕਿ ਜਿਹੜੀ BJP ਹੈਗੀ ਆ ਓਵਰਆਲ ਐਂਟੀ ਰਿਜ਼ਰਵੇਸ਼ਨ ਹੈਗੀ ਆ, ਪਰ ਤੁਸੀਂ ਉਹਨਾਂ ਦੀ ਝੂਠੀ ਵੀਡੀਓਜ਼ ਬਣਾ ਕੇ ਉਹਨਾਂ ਨੂੰ ਡਿਸਕ੍ਰੈਡਿਟ ਨਹੀਂ ਕਰੋਗੇ, ਬਲਕਿ ਉਹਨਾਂ ਦੀ ਪੋਲੀਟੀਕਲ ਪੋਜੀਸ਼ਨਸ ਨੂੰ ਐਕਸਪੋਜ਼ ਕਰਕੇ ਹੀ ਤੁਸੀਂ ਉਹਨਾਂ ਨੂੰ ਡਿਸਕ੍ਰੈਡਿਟ ਕਰ ਸਕਦੇ ਹੋ। ਇੱਥੇ ਕਿਤੇ ਨਾ ਕਿਤੇ ਕਾਂਗਰਸ ਦੀ ਫਜ਼ੀਅਤ ਹੋਈ ਹੈ ਤੇ ਕਾਂਗਰਸ ਦਾ ਉਹਨਾਂ ਤੇ ਉਲਟਾ ਪੈ ਗਿਆ ਹੈ। ਬਾਕੀ ਮੈਂ ਹੁਣ ਮੱਧ ਪ੍ਰਦੇਸ਼ ਤੇ ਹੈਗਾ ਤੇ ਮੱਧ ਪ੍ਰਦੇਸ਼ ਦੇ ਸਾਂਚੀ ਦੇ ਜਿਹੜੇ ਸਤੂਪ ਹੈਗੇ ਆ, ਬੌਧ ਸਤੂਪ, ਉੱਥੇ ਬੈਠਾ। ਮੇਰੇ ਪਿੱਛੇ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਉਹ ਮੋਨੂਮੈਂਟ ਹੈ ਸਾਂਚੀ ਦੇ ਸਤੂਪ ਵਾਲਾ, ਉਹ ਆਪ ਜੀ ਨੂੰ ਦੇਖਣ ਨੂੰ ਮਿਲ ਰਿਹਾ ਹੋਊਗਾ। ਤੇ ਮੈਂ ਮੱਧ ਪ੍ਰਦੇਸ਼ 'ਚ ਫਿਰ ਰਿਹਾ ਪਿਛਲੇ 4 ਦਿਨ ਤੋਂ ਤੇ ਇੱਥੇ ਵੀ ਲੋਕ ਸਭਾ ਚੋਣਾਂ ਨੂੰ ਲੈ ਕੇ ਖਾਸੀ ਸਰਗਰਮੀ ਹੈਗੀ ਆ, ਪਰ BJP ਕਿਤੇ ਨਾ ਕਿਤੇ ਇੱਥੇ ਇੱਕ ਐਜ 'ਚ ਦਿਖਾਈ ਦੇ ਰਹੀ ਹੈ। BJP ਮੱਧ ਪ੍ਰਦੇਸ਼ ਦੀ 29 ਦੀ 29 ਸੀਟਾਂ 'ਚੋਂ ਚੋਣ ਜਿੱਤ ਸਕਦੀ ਹੈ, ਪਰ 4-5 ਸੀਟ ਇੱਥੇ ਲੋਕ ਸਭਾ ਦੀਆਂ ਫਸੀਆਂ ਹੋਈਆਂ ਨੇ। ਮੈਂ ਆਦਿਵਾਸੀ ਇਲਾਕੇ ਤੋਂ ਵੀ ਇੱਥੇ ਵੀਡੀਓਜ਼ ਬਣਾਈਆਂ ਹੈਗੀਆਂ ਤੇ ਰਿਪੋਰਟਿੰਗ ਕੀਤੀ ਹੈ। ਇੱਦਾਂ ਹੀ ਮੈਂ ਕਾਂਗਰਸ ਦੇ ਵੱਡੇ ਆਗੂ ਦਿਗਵਿਜੇ ਸਿੰਘ ਜਿਹੜੇ ਕਿ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਵੀ ਹੁੰਦੇ ਸੀਗੇ, ਉਹਨਾਂ ਦਾ ਵੀ ਇੰਟਰਵਿਊ ਕੀਤਾ ਹੈ। ਅੱਜ ਮੈਂ ਸ਼ਿਵਰਾਜ ਚੌਹਾਨ ਨੂੰ ਵੀ, ਜਿਹੜੇ ਕਿ ਸਾਬਕਾ ਮੁੱਖ ਮੰਤਰੀ ਸੀਗੇ ਤੇ ਵਿਦਿਸ਼ਾ ਦੀ ਸੀਟ ਤੋਂ ਹੀ ਚੋਣ ਲੜ ਰਹੇ ਨੇ। ਜਿਹੜਾ ਜਿਸ ਥਾਂ ਤੇ ਮੈਂ ਬੈਠਾ ਸਾਂਚੀ ਦੇ ਸਤੂਪ ਤੇ, ਇਹ ਵਿਦਿਸ਼ਾ ਸੀਟ ਤੇ ਹੀ ਪੈਂਦਾ। ਉਹਨਾਂ ਤੋਂ ਵੀ ਸਵਾਲ ਪੁੱਛਿਆ ਸੀਗਾ, ਹਾਲਾਂਕਿ ਉਹਨਾਂ ਨੇ ਇੱਕ ਸਵਾਲ ਦਾ ਤਾਂ ਜਵਾਬ ਦਿੱਤਾ, ਦੂਜੇ ਸਵਾਲ ਤੇ ਉਹ ਆਪਣੀ ਗੱਡੀ 'ਚ ਬਹਿ ਕੇ ਭੱਜ ਗਏ ਸੀਗੇ। ਤੇ ਮੱਧ ਪ੍ਰਦੇਸ਼ 'ਚ ਓਵਰਆਲ ਕਿਤੇ ਨਾ ਕਿਤੇ BJP ਦਾ ਮਾਹੌਲ ਹੈ। ਜੇ ਇਹਦੇ ਬਾਰੇ ਆਪਾਂ
ਖੁੱਲ੍ਹ ਕੇ ਬੁਲੇਟਿਨ ਤੋਂ ਬਾਅਦ ਵੀ ਗੱਲ ਕਰਾਂਗੇ। ਇਸ ਤੋਂ ਅਗਲੀ ਖਬਰ ਦੀ ਜੇ ਆਪਾਂ ਗੱਲ ਕਰੀਏ ਤਾਂ ਉਹ ਖਬਰ ਹੈਗੀ ਆ ਬੈਂਗਲੋਰ ਤੋਂ, ਕਰਨਾਟਕਾ ਤੋਂ। ਕਰਨਾਟਕਾ ਦੀ ਇੱਕ ਲੋਕ ਸਭਾ ਸੀਟ ਹੈਗੀ ਆਸਨ, ਉੱਥੋਂ ਬੀਜੇਪੀ ਅਤੇ JDS ਉੱਥੋਂ ਦੀ ਜਿਹੜੀ ਪਾਰਟੀ ਹੈਗੀ ਆ ਉਹਨਾਂ ਦਾ ਇੱਕ ਜੁਆਇੰਟ ਕੈਂਡੀਡੇਟ ਸੀਗਾ, ਉਹਨਾਂ ਦਾ ਉੱਥੇ ਅਲਾਈਅੰਸ ਹੈਗਾ ਤੇ ਉਹਦਾ ਨਾਂ ਸੀਗਾ ਪ੍ਰਜਵਲ ਰੇਵੰਨਾ। ਤੇ ਪ੍ਰਜਵਲ ਰੇਵੰਨਾ ਹੁਣ ਦੇਸ਼ ਤੋਂ ਭੱਜ ਚੁੱਕਿਆ, ਮੁਲਕ ਨੂੰ ਛੱਡ ਕੇ ਭੱਜ ਚੁੱਕਿਆ। ਉਹਦੀ 300 ਤੋਂ ਜ਼ਿਆਦਾ ਜਿਹੜੀ ਸੈਕਸੁਅਲ ਵੀਡੀਓਜ਼ ਹੈਗੇ, ਅਡਲਟ ਵੀਡੀਓਜ਼ ਹੈਗੇ, ਉਹ ਵਾਇਰਲ ਹੋਈਆਂ ਨੇ। ਤੇ ਉਸ ਤੋਂ ਬਾਅਦ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਉਹਨਾਂ ਤੇ ਹਮਲਾਵਰ ਹੈਗਾ। ਉਹਨਾਂ ਨੇ ਆਪਣੀ ਨੌਕਰਾਨੀ ਨਾਲ ਤੇ ਹੋਰ ਜਿਹੜੇ ਪਾਰਟੀ ਦੇ ਵਰਕਰ ਸੀਗੇ, ਵੂਮਨ ਵਰਕਰ ਸੀਗੀਆਂ, ਉਹਨਾਂ ਨਾਲ ਉਹਨਾਂ ਨੇ ਗਲਤ ਕੰਮ ਕੀਤੇ, ਉਹਨਾਂ ਦੀਆਂ ਵੀਡੀਓਜ਼ ਬਣਾਈਆਂ ਤੇ ਉਹਨਾਂ ਨੂੰ ਬਲੈਕਮੇਲ ਉਹ ਕਰ ਰਹੇ ਸੀਗੇ। ਤੇ ਜਦੋਂ 26 ਅਪ੍ਰੈਲ ਨੂੰ ਇਹ ਇਲੈਕਸ਼ਨ ਹੋ ਗਿਆ, ਉਸ ਤੋਂ ਅਗਲੇ ਦਿਨ 27 ਅਪ੍ਰੈਲ ਨੂੰ ਲੋਕਾਂ ਨੂੰ ਹਸਨ ਸੀਟ ਜਿਹੜਾ ਹਸਨ ਸ਼ਹਿਰ ਹੈ ਉੱਥੇ ਪਬਲਿਕ ਪਾਰਕਾਂ 'ਚ ਬਹੁਤ ਸਾਰੀ ਪੈਨ ਡਰਾਈਵਸ ਰੱਖੀਆਂ ਮਿਲੀਆਂ। ਜਦੋਂ ਲੋਕਾਂ ਨੇ ਉਹ ਆਪਣੇ ਲੈਪਟਾਪ ਜਾਂ ਫੋਨਾਂ 'ਤੇ ਚਲਾਈਆਂ ਤਾਂ ਉਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਇਹ ਉਹ ਪੈਨ ਡਰਾਈਵਸ ਤਾਂ ਕਿਤੇ ਨਾ ਕਿਤੇ ਜਿਹੜਾ ਪ੍ਰਜਵਲ ਰੇਵੰਨਾ ਹੈਗਾ ਉਹਦੀਆਂ ਹੈਗੀਆਂ। ਤੇ ਉਸ ਤੋਂ ਬਾਅਦ ਉੱਥੇ ਹਾਹਾਕਾਰ ਮਚ ਗਿਆ। ਸੋਸ਼ਲ ਮੀਡੀਆ ਤੇ ਵੀ ਬਹੁਤ ਸਾਰੀ ਵੀਡੀਓਜ਼ ਵਾਇਰਲ ਹੋਈਆਂ ਤੇ ਉਹ BJP ਨਰਿੰਦਰ ਮੋਦੀ ਤੇ ਖਾਸੇ ਕਰੀਬ ਮੰਨੇ ਜਾਂਦੇ। ਪ੍ਰਜਵਲ ਰੇਵੰਨਾ HD ਦੇਵਗੌੜਾ ਦੇ ਪੋਤੇ ਹੈਗੇ ਆ, ਜਿਹੜੇ HD ਦੇਵਗੌੜਾ ਇੱਕ ਟਾਈਮ ਇੰਡੀਆ ਦੇ ਪ੍ਰਾਈਮ ਮਿਨਿਸਟਰ ਵੀ ਰਹੇ ਹੈਗੇ ਆ। ਦੇਵਗੌੜਾ ਕਰੀਬ ਡੂਢ ਸਾਲ ਵਾਸਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਸੀਗੇ 90 ਦੇ ਦਸ਼ਕ 'ਚ, 97-98 ਦੇ ਨੇੜੇ ਤੇੜੇ। ਅਤੇ ਉਹ ਕਰਨਾਟਕਾ ਦੇ ਮੁੱਖ ਮੰਤਰੀ ਵੀ ਰਹੇ ਹਨ ਤੇ ਉਹ ਕਿਤੇ ਨਾ ਕਿਤੇ JDS ਪਾਰਟੀ ਨੂੰ ਕਰਨਾਟਕਾ ਦੀ ਉੱਥੋਂ ਦੀ ਵੱਡੀ ਪਾਰਟੀ ਮੰਨਿਆ ਜਾਂਦਾ। ਤੇ ਉਹਨਾਂ ਦੇ ਪੋਤੇ ਜਿਹੜਾ ਪ੍ਰਜਵਲ ਰੇਵੰਨਾ ਹੈਗੇ ਆ, ਉਹਨਾਂ ਦੀ ਉਹ ਵੀਡੀਓਜ਼ ਹੈਗੀਆਂ, ਉਹਨਾਂ ਦੀ ਨੌਕਰਾਨੀ ਨਾਲ ਵੀ ਵੀਡੀਓਜ਼ ਹੈਗੀਆਂ। ਤੇ ਉਸ ਤੋਂ ਬਾਅਦ ਇਹ ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਉਹਨਾਂ ਦੀ ਨੌਕਰਾਨੀ ਨੇ ਉਹਨਾਂ ਤੇ ਕੇਸ ਦਰਜ ਕਰਾਤਾ ਹੈਗਾ। ਤੇ ਉਸ ਕੇਸ 'ਚ ਉਹਨਾਂ ਨੇ ਕਿਹਾ ਹੈ ਕਿ ਪ੍ਰਜਵਲ ਰੇਵੰਨਾ ਜਦੋਂ ਉਹਨਾਂ ਦੀ ਪਤਨੀ ਬਾਹਰ ਹੁੰਦੀ ਸੀਗੀ ਉਦੋਂ ਮੇਰੇ ਨਾਲ ਗਲਤ ਕੰਮ ਕਰਦਾ ਸੀਗਾ, ਮੈਨੂੰ ਧੋਖੇ ਨਾਲ ਫੜ ਲੈਂਦਾ ਸੀਗਾ ਤੇ ਮੇਰੇ ਨਾਲ ਕੁੱਟਮਾਰ ਵੀ ਕਰਦਾ ਸੀਗਾ ਤੇ ਮੇਰੀ ਵੀਡੀਓਜ਼ ਬਣਾ ਕੇ ਕਹਿੰਦਾ ਸੀਗਾ ਕਿ ਜੇ ਮੈਂ ਕਿਸੇ ਨੂੰ ਬਾਹਰ ਦੱਸਿਆ ਤਾਂ ਮੈਂ ਇਹਨੂੰ ਵਾਇਰਲ ਕਰ ਦਾਂਗਾ। ਇਸੇ ਹਿਸਾਬ ਨਾਲ ਪ੍ਰਜਵਲ ਰੇਵੰਨਾ ਨੇ ਜਿਹੜੀ ਪਾਰਟੀਜ਼ ਦੀ ਵਰਕਰਸ ਸੀਗੀਆਂ ਉਹਨਾਂ ਨਾਲ ਵੀ ਇੱਦਾਂ ਦੀ ਵੀਡੀਓਜ਼ ਬਣਾਈਆਂ ਹੋਈਆਂ ਨੇ। ਤੇ ਘੱਟੋ ਘੱਟ ਇਹ 300 ਵੀਡੀਓਜ਼ ਦੀ ਜਿਹੜੀ ਇਹ ਪੈਨ ਡਰਾਈਵਾਂ ਹੈਗੀਆਂ ਇਹ ਵਾਇਰਲ ਹੋ ਰਹੀਆਂ ਨੇ। ਤਾਂ ਉਸ ਤੋਂ ਬਾਅਦ ਹੀ ਪ੍ਰਜਵਲ ਰੇਵੰਨਾ ਹੁਣ ਬਾਹਰ ਭੱਜ ਗਿਆ ਹੈਗਾ। ਤੇ BJP ਵੱਲੋਂ ਇਸ 'ਤੇ ਕੋਈ ਵੀ ਕਮੈਂਟ ਨਹੀਂ ਆਈ ਹੈ, ਕੋਈ ਸਫਾਈ ਨਹੀਂ ਆਈ ਹੈ। ਉੱਦਾਂ ਤਾਂ BJP ਬੜੀ ਗੱਲ ਕਰਦੀ ਹੈ ਵੂਮਨ ਸੇਫਟੀ ਦੀ, ਵੂਮਨ ਇਸ਼ੂਜ਼ ਦੀ, ਪਰ ਹੁਣ ਇਸ ਮੌਕੇ 'ਤੇ ਚੁੱਪ ਹੈਗੀ ਆ। ਤੇ ਕਾਂਗਰਸ ਨੂੰ ਮੌਕਾ ਮਿਲ ਗਿਆ ਉਹਨਾਂ 'ਤੇ ਹਮਲਾ ਕਰਨ ਦਾ ਤੇ ਕਾਂਗਰਸ ਲਗਾਤਾਰ ਹਮਲਾਵਰ ਹੈਗੀ ਆ। ਤੇ ਇੱਕ ਇਹਦੇ 'ਚ ਜਿਹੜਾ ਐਂਗਲ ਹੈਗਾ, ਇੱਕ ਐਂਗਲ ਹੋਰ ਹੈ, ਜਿਹੜਾ ਉੱਥੋਂ ਦਾ BJP ਦਾ ਸਟੇਟ ਦਾ ਚੀਫ ਹੈਗਾ, ਜਿਹੜਾ BJP ਦੇ ਲੀਡਰ ਹੈਗਾ, ਉਹਨਾਂ ਨੇ ਨਰਿੰਦਰ ਮੋਦੀ ਨੂੰ ਤੇ ਅਮਿਤ ਸ਼ਾਹ ਨੂੰ ਚਿੱਠੀਆਂ ਲਿਖ ਕੇ ਇਹ ਦੱਸਦਾ ਸੀਗਾ ਕਿ ਇਹ ਮੁੰਡਾ ਜਿਹੜਾ ਪ੍ਰਜਵਲ ਰੇਵੰਨਾ ਹੈਗਾ ਇਹਨੂੰ ਟਿਕਟ ਨਾ ਦਿਓ, ਇਹਦੀਆਂ ਗਲਤ ਵੀਡੀਓਜ਼ ਮਾਰਕੀਟ 'ਚ ਹੈਗੀਆਂ। ਪਰ ਫਿਰ ਵੀ BJP ਵਾਲਿਆਂ ਨੇ ਉਹਨਾਂ ਨੂੰ ਟਿਕਟ ਦਿੱਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉਹਨਾਂ ਦੇ ਨਾਲ ਫੋਟੋਜ਼ ਵੀ ਹੈਗੇ ਆ। ਤੇ ਉਸ ਤੋਂ ਬਾਅਦ ਜਦੋਂ 26 ਅਪ੍ਰੈਲ ਨੂੰ ਜਦੋਂ ਉਹਨਾਂ ਦਾ ਚੋਣ ਹੋ ਗਿਆ ਉਦੋਂ ਇਹ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਤੇ ਉਹਦੇ ਤੇ ਖਾਸੀ ਚਰਚਾ ਅੱਜ ਛਿੜੀ ਹੋਈ ਹੈ। ਪੋਲੀਟੀਕਲ ਮਾਹੌਲ ਦੇ ਵਿੱਚ ਲਗਾਤਾਰ ਟਵਿੱਟਰ ਤੇ ਜੋ ਟ੍ਰੈਂਡ ਵੀ ਕਰਦੇ ਰਹੇ ਨੇ ਤੇ ਉਹਨਾਂ ਬਾਰੇ ਲਗਾਤਾਰ ਗੱਲ ਹੋ ਰਹੀ ਹੈ। ਤੇ ਕਿਤੇ ਨਾ ਕਿਤੇ ਮੈਂ ਇਹ ਮੰਨਦਾ, ਤੁਸੀਂ ਪ੍ਰਜਵਲ ਰੇਵੰਨਾ ਦਾ ਟਵਿੱਟਰ ਅਕਾਊਂਟ ਵੀ ਦੇਖੋਗੇ ਤਾਂ ਉੱਥੇ ਉਹਨਾਂ ਨੇ ਆਪਣੇ ਆਪ ਨੂੰ ਮੋਦੀ ਦਾ ਪਰਿਵਾਰ ਲਿਖਿਆ ਹੋਇਆ ਹੈ। ਤੇ ਮੋਦੀ ਦੇ ਪਰਿਵਾਰ ਲਿਖਣ ਵਾਲੇ ਬੰਦੇ ਦੀ 300 ਤੋਂ ਜ਼ਿਆਦਾ ਵੀਡੀਓਜ਼, ਸੈਕਸੁਅਲ ਵੀਡੀਓਜ਼ ਵਾਇਰਲ ਹੈਗੀਆਂ, ਅਡਲਟ ਵੀਡੀਓਜ਼, ਤੇ ਲਗਾਤਾਰ ਉਹਦੇ ਤੇ ਸਵਾਲ ਖੜੇ ਹੋ ਰਹੇ ਨੇ। ਉਸ ਤੋਂ ਅਗਲੀ ਖਬਰ ਹੈਗੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਫਿਰ ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਜਿਹੜੇ ਸ਼ਹਿਜ਼ਾਦੇ ਹੈਗੇ ਆ ਉਹ ਹਿੰਦੂ ਰਾਜਿਆਂ ਨੂੰ ਕਿਤੇ ਨਾ ਕਿਤੇ ਡਿਸਕ੍ਰੈਡਿਟ ਕਰਦੇ ਨੇ ਤੇ ਉਹਨਾਂ ਦਾ ਅਪਮਾਨ ਕਰਦੇ ਨੇ। ਤੇ ਕਿਹਾ ਕਿ ਉਹ ਮੁਸਲਮਾਨ ਜਿਹੜੇ ਰਾਜੇ ਮਹਾਰਾਜੇ ਸੀਗੇ ਉਹਨਾਂ ਨੂੰ ਗਲੋਰੀਫਾਈ ਕਰਦੇ ਨੇ ਤੇ ਹਿੰਦੂ ਰਾਜਿਆਂ ਨੂੰ ਉਹ ਕਿਤੇ ਨਾ ਕਿਤੇ ਡਿਸਕ੍ਰੈਡਿਟ ਕਰਦੇ ਨੇ। ਤੇ ਇਸ ਕਿਸਮ ਦੇ ਆਰੋਪ ਹੈਗੇ। ਤੇ ਤੁਸੀਂ ਦੇਖੋ ਪਿਛਲੇ 5-7 ਦਿਨਾਂ ਤੋਂ ਲਗਾਤਾਰ ਨਰਿੰਦਰ ਮੋਦੀ ਕਿਤੇ ਨਾ ਕਿਤੇ ਕਮਿਊਨਲ ਬਿਆਨਬਾਜ਼ੀ ਕਰ ਰਹੇ ਨੇ ਤੇ ਕਾਂਗਰਸ ਨੂੰ ਇਹ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਹ ਤਾਂ ਮੁਸਲਮਾਨਾਂ ਦੀ ਪਾਰਟੀ ਹੈਗੀ ਤੇ ਉਹਨਾਂ ਦੇ ਵੋਟ ਕੱਟਣ ਦੀ ਕੋਸ਼ਿਸ਼ ਕਰ ਰਹੇ ਨੇ। ਉਸ ਤੋਂ ਅਗਲੀ ਖਬਰ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਦਿੱਲੀ ਹਾਈ ਕੋਰਟ ਦੇ ਵਿੱਚ ਇੱਕ PIL ਦਾਖਲ ਕੀਤੀ ਗਈ ਸੀ ਤੇ ਉਹ PIL ਦਾਖਲ ਕਰਨ ਵਾਲੇ ਸ਼ਖਸ ਨੇ ਕਿਹਾ ਸੀਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 6 ਸਾਲ ਵਾਸਤੇ ਇਲੈਕਸ਼ਨ ਲੜਨ ਤੋਂ ਰੋਕਿਆ ਜਾਣਾ ਚਾਹੀਦਾ। ਪਰ ਦਿੱਲੀ ਹਾਈ ਕੋਰਟ ਦੇ ਜੱਜ ਨੇ ਉਸ PIL ਨੂੰ ਖਾਰਿਜ ਕਰ ਦਿੱਤਾ ਹੈ ਤੇ ਉਹਨਾਂ ਨੇ ਇਹ ਕਿਹਾ ਕਿ ਹਾਈ ਕੋਰਟ
ਕੋਲ ਇਲੈਕਸ਼ਨ ਕਮਿਸ਼ਨ ਨੂੰ ਕਿਸੇ ਨੂੰ ਇਲੈਕਸ਼ਨ ਕਮਿਸ਼ਨ ਨੂੰ ਕਿਸੇ ਨੂੰ ਚੋਣ ਲੜਨ ਤੋਂ ਰੋਕਣ ਦੀ ਕੋਈ ਪਾਵਰ ਨਹੀਂ ਹੁੰਦੀ ਤੇ ਇਹ ਜਿਹੜੀ PIL ਹੈਗੀ ਆ ਇਹ ਕੋਰੀ ਬੇਸਲੈਸ ਹੈਗੀ ਆ ਤੇ ਉਹਨਾਂ ਨੇ ਉਸ PIL ਨੂੰ ਖਾਰਿਜ ਕਰ ਦਿੱਤਾ ਹੈ। ਵਕੀਲ ਤੋਂ ਜਦੋਂ ਪੁੱਛਿਆ ਗਿਆ ਕਿ ਉਹਨਾਂ ਨੇ PIL ਕਿਉਂ ਦਾਇਰ ਕੀਤੀ ਹੈ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੈਗੇ ਉਹ ਲਗਾਤਾਰ ਕਮਿਊਨਲ ਭਾਸ਼ਣ ਦੇ ਰਹੇ ਨੇ ਤੇ ਇੱਕ ਸਮੁਦਾਇ ਨੂੰ ਟਾਰਗੇਟ ਕਰ ਰਹੇ ਨੇ, ਇਸ ਕਰਕੇ ਉਹਨਾਂ ਤੇ ਰੋਕ ਲੱਗਣੀ ਚਾਹੀਦੀ। ਪਰ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਇਹ ਜਿਹੜਾ ਪੂਰੀ PIL ਵੀ ਹੈਗੀ ਆ ਇਹ ਬੇਸਲੈਸ ਹੈਗੀ ਆ ਤੇ ਇਹਦਾ ਕੋਈ ਮਤਲਬ ਨਹੀਂ ਹੈ ਤੇ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਕਿਸੇ ਵੀ ਕਿਸਮ ਦੀ ਗਾਈਡਲਾਈਨਸ ਨਹੀਂ ਦੇ ਸਕਦੇ, ਨਾ ਉਹਨਾਂ ਨੂੰ ਕੁਝ ਗਾਈਡ ਕਰ ਸਕਦੇ ਹਾਂ। ਉਸ ਤੋਂ ਅਗਲੀ ਖਬਰ ਦੀ ਗੱਲ ਕਰੀਏ ਤਾਂ ਉਹ ਹੈਗੇ ਆ ਇੰਦੌਰ ਤੋਂ। ਇੰਦੌਰ 'ਚ ਕਾਂਗਰਸ ਨੂੰ ਝਟਕਾ ਲੱਗਿਆ ਹੈ ਤੇ ਸੂਰਤ ਵਰਗਾ ਹੀ ਕੰਮ ਹੋਇਆ। ਜਿਵੇਂ ਸੂਰਤ 'ਚ ਜਿਹੜਾ ਕਾਂਗਰਸ ਦਾ ਕੈਂਡੀਡੇਟ ਸੀਗਾ ਉਹਨੇ ਆਪਣਾ ਨੋਮੀਨੇਸ਼ਨ ਵਾਪਸ ਲੈ ਲਿਆ ਸੀ, ਉਵੇਂ ਇੰਦੌਰ 'ਚ ਵੀ ਕਾਂਗਰਸ ਦੇ ਕੈਂਡੀਡੇਟ ਨੇ ਆਪਣਾ ਨੋਮੀਨੇਸ਼ਨ ਵਾਪਸ ਲੈ ਲਿਆ ਹੈ ਤੇ ਉੱਥੇ ਜਿਹੜਾ ਇੰਦੌਰ 'ਚ BJP ਦੇ ਵੱਡੇ ਆਗੂ ਹੈਗੇ ਆ ਕੈਲਾਸ਼ ਵਿਜੇ ਵਰਗੀਏ, ਉਹਨਾਂ ਨੇ ਕਾਂਗਰਸ ਦੇ ਕੈਂਡੀਡੇਟ ਨੂੰ ਅੱਜ ਆਪਣੀ SUV 'ਚ ਬਿਠਾਇਆ ਤੇ ਇੱਕ ਸੈਲਫੀ ਖਿੱਚੀ ਤੇ ਟਵਿੱਟਰ ਤੇ ਪੋਸਟ ਕਰਦਿਆਂ ਲਿਖਿਆ ਕਿ ਜਿਹੜੇ ਕਾਂਗਰਸ ਦੇ ਕੈਂਡੀਡੇਟ ਸੀਗੇ ਇੰਦੌਰ ਦੀ ਲੋਕ ਸਭਾ ਸੀਟ ਤੋਂ ਕਾਂਤੀ ਬੰਮ, ਉਹਨਾਂ ਨੇ ਆਪਣਾ ਨੋਮੀਨੇਸ਼ਨ ਵਾਪਸ ਲੈ ਲਿਆ ਹੈ ਤੇ ਹੁਣ ਕਾਂਗਰਸ ਇੰਦੌਰ ਤੋਂ ਵੀ ਚੋਣ ਨਹੀਂ ਲੜ ਰਹੀ ਤੇ 2 ਸੀਟਾਂ ਤਾਂ ਉੱਦਾਂ ਹੀ BJP ਆਪਣੇ ਆਪ ਹੀ ਜਿੱਤ ਗਈ ਹੈ। ਉੱਥੇ ਉਹਨਾਂ ਨੇ ਕਾਂਗਰਸ ਦੇ ਕੈਂਡੀਡੇਟਾਂ ਨੂੰ ਡਰਾ ਕੇ ਉਹਨਾਂ ਤੋਂ ਨੋਮੀਨੇਸ਼ਨ ਹੀ ਵਾਪਸ ਕਰਾਤੇ ਤੇ ਕਿਤੇ ਨਾ ਕਿਤੇ ਇਹ ਦਿਖਾਉਂਦਾ ਕਿ ਜਿਹੜੀ ਕਾਂਗਰਸ ਦੀ ਆਰਗੇਨਾਈਜੇਸ਼ਨਲ ਸਟਰਕਚਰ ਹੈਗਾ ਉਹ ਖਾਸਾ ਵੀਕ ਹੈਗਾ ਤੇ ਉਹ ਜ਼ਿਆਦਾ ਲਿਬਰਲ ਹੋਣ ਦੇ ਚੱਕਰ 'ਚ ਕਿਤੇ ਨਾ ਕਿਤੇ ਆਪਣੇ ਜਿਹੜੇ ਵਰਕਰ ਹੈਗੇ ਆ ਜਾਂ ਆਪਣੇ ਉਹਨਾਂ ਦੇ ਕੈਂਡੀਡੇਟ ਵੀ ਹੈਗੇ, ਲੋਕ ਸਭਾ ਦੇ ਕੈਂਡੀਡੇਟ ਹੈ, ਉਹਨਾਂ ਨੂੰ ਸਾਂਭ ਨਹੀਂ ਪਾ ਰਹੇ ਨੇ ਤੇ ਜਿਹੜੀ ਮੱਧ ਪ੍ਰਦੇਸ਼ ਦੀ ਕਾਂਗਰਸ ਹੈਗੀ ਆ ਉਹਦੇ ਤੇ ਉੱਦਾਂ ਹੀ ਆਰੋਪ ਲੱਗਦੇ ਰਹੇ ਨੇ ਕਿ ਉਹਨੇ BJP ਨਾਲ ਸੈਟਿੰਗ ਕਰਕੇ ਚੋਣ ਲੜੇ ਹੈਗੇ। 2023 ਦਾ ਜਿਹੜਾ ਚੋਣ ਸੀਗਾ ਵਿਧਾਨ ਸਭਾ ਦਾ ਉਸ ਦੌਰਾਨ ਜਿਹੜੇ ਕਾਂਗਰਸੀ ਸੀਗੇ, ਕਾਂਗਰਸ ਦੇ ਵੱਡੇ ਆਗੂ ਸੀਗੇ, ਉਹਨਾਂ ਤੇ ਬਹੁਤ ਆਰੋਪ ਲੱਗੇ ਕਿ ਉਹਨਾਂ ਨੇ BJP ਨਾਲ ਸੈਟਿੰਗ ਕਰ ਲਈ ਸੀ ਤੇ ਇੱਦਾਂ ਹੀ ਹੁਣ ਤੁਸੀਂ ਦੇਖੋਗੇ ਤਾਂ ਹੁਣ ਵੀ ਆਪਾਂ ਨੂੰ ਇਹ ਦੇਖਣ ਨੂੰ ਮਿਲ ਰਿਹਾ ਕਿ ਕਿਤੇ ਨਾ ਕਿਤੇ ਜਿਹੜੀ ਇੰਟਰਨਲ ਸੈਟਿੰਗ ਹੈ BJP ਨਾਲ ਕਾਂਗਰਸ ਦੇ ਆਗੂਆਂ ਦੀ ਉਹ ਦੇਖਣ ਨੂੰ ਮਿਲ ਰਹੀ ਹੈ ਤੇ ਜੇ ਇਸ ਕਿਸਮ ਦੀ ਸੈਟਿੰਗ ਰਹੂਗੀ ਤਾਂ ਉਹ ਕਿਵੇਂ ਚੋਣ ਲੜਨਗੇ, ਇਹ ਵੀ ਸੋਚਣ ਵਾਲੀ ਗੱਲ ਹੈ ਤੇ ਜਿੰਨੇ ਪੈਂਡੂਲਮ ਵਾਂਗ ਜਿਹੜੇ ਕਾਂਗਰਸੀ ਵਰਕਰਸ ਤੇ ਕਾਂਗਰਸੀ ਆਗੂ ਇੱਦਾਂ ਝੂਲ ਰਹੇ ਨੇ, ਕਦੇ ਉਹ BJP 'ਚ ਜਾ ਰਹੇ ਨੇ, ਕਦੇ ਕਿਤੇ ਜਾ ਰਹੇ ਨੇ, ਉਹਦੇ ਨਾਲ ਕਾਂਗਰਸ ਨੂੰ ਖਾਸਾ ਨੁਕਸਾਨ ਹੋਊਗਾ। ਇੱਦਾਂ ਹੀ ਜੇ ਗੱਲ ਕਰੀਏ ਤੇ ਕਾਂਗਰਸ ਦੇ ਜਿਹੜੇ ਦਿੱਲੀ ਦੇ ਚੀਫ ਸੀਗੇ ਅਰਵਿੰਦਰ ਸਿੰਘ ਲਵਲੀ, ਉਹਨਾਂ ਨੇ ਵੀ ਇਸਤੀਫਾ ਦੇ ਦਿੱਤਾ। ਉਹਨਾਂ ਨਾਲ ਬਹੁਤ ਸਾਰੇ ਦਿੱਲੀ ਸਟੇਟ ਦੇ ਵੱਡੇ ਆਗੂਆਂ ਨੇ ਇਸਤੀਫਾ ਦਿੱਤਾ ਹੈ ਤੇ ਕਿਹਾ ਹੈ ਕਿ ਜਿਹੜੇ ਦਿੱਲੀ ਦੇ ਵਿੱਚ ਲੋਕ ਸਭਾ ਚੋਣ ਹੋ ਰਹੇ ਹੈਗੇ ਆ ਉਹਨਾਂ ਦੇ ਵਿੱਚ ਜਿਹੜੀ ਕਾਂਗਰਸ ਨੇ ਟਿਕਟਾਂ ਦਿੱਤੀਆਂ ਨੇ ਤੇ ਆਮ ਆਦਮੀ ਪਾਰਟੀ ਨਾਲ ਅਲਾਈਅੰਸ ਕੀਤਾ ਉਹ ਗਲਤ ਹੈ ਤੇ ਉਹ ਉਹਨਾਂ ਟਿਕਟਾਂ ਨਾਲ ਵੀ ਸਹਿਮਤ ਨਹੀਂ ਹਨ ਤੇ ਜਿਹੜੇ ਅਲਾਈਅੰਸ ਕੀਤਾ ਉਹਦੇ ਨਾਲ ਵੀ ਸਹਿਮਤ ਨਹੀਂ ਹਨ। ਉੱਦਾਂ ਅਰਵਿੰਦਰ ਸਿੰਘ ਲਵਲੀ ਨੇ ਇਹ ਕਿਹਾ ਕਿ ਮੈਂ ਕੋਈ ਪਾਰਟੀ ਨੂੰ ਛੱਡ ਕੇ BJP ਜਾਂ ਕਿਸੇ ਹੋਰ ਦਲ 'ਚ ਨਹੀਂ ਜਾ ਰਿਹਾ, ਮੈਂ ਇੱਥੇ ਹੀ ਹਾਂ, ਪਰ ਮੈਂ ਉੱਦਾਂ ਹੀ ਇਹ ਇਸਤੀਫਾ ਦਿੱਤਾ ਤਾਂ ਕਿ ਮੈਂ ਆਪਣਾ ਜਿਹੜਾ ਰੋਸ ਹੈਗਾ ਉਹ ਦਿਖਾ ਸਕਾਂ ਕਾਂਗਰਸ ਪਾਰਟੀ ਦੇ ਖਿਲਾਫ। ਉਸ ਤੋਂ ਅਗਲੀ ਖਬਰ ਦੀ ਗੱਲ ਕਰੀਏ ਉਹ ਹੈਗੀ RSS ਬਾਰੇ। RSS ਦੇ ਜਿਹੜੇ ਚੀਫ ਹੈਗੇ ਮੋਹਨ ਭਾਗਵਤ, ਉਹਨਾਂ ਨੇ ਆਰਕਸ਼ਣ ਤੇ ਇੱਕ ਫਰੈਸ਼ ਬਿਆਨ ਜਾਰੀ ਕੀਤਾ ਤੇ ਉਹਨਾਂ ਨੇ ਕਿਹਾ ਕਿ ਅਸੀਂ ਆਰਕਸ਼ਣ ਦੇ ਵਿਰੋਧੀ ਨਹੀਂ ਹਾਂ ਤੇ ਅਸੀਂ ਆਰਕਸ਼ਣ ਯਾਨੀ ਕਿ ਰਿਜ਼ਰਵੇਸ਼ਨ ਦੇ ਹੱਕ 'ਚ ਹੈਗੇ ਆ। ਉਹਨਾਂ ਨੂੰ ਚੋਣਾਂ ਤੋਂ ਪਹਿਲਾਂ ਇਹ ਸਫਾਈ ਕਿਉਂ ਦੇਣੀ ਪਈ? ਉਹਦਾ ਰੀਜ਼ਨ ਇਹ ਹੈ ਕਿ ਮੋਹਨ ਭਾਗਵਤ ਦਾ ਇੱਕ ਪੁਰਾਣਾ ਬਿਆਨ ਜਿਹੜਾ ਕਿ ਸਾਲ 2015 ਦੀ ਵੀਡੀਓ ਹੈਗੀ ਆ ਬਿਹਾਰ ਚੋਣਾਂ ਤੋਂ ਪਹਿਲਾਂ ਦੀ, ਉਹ ਕਿਤੇ ਨਾ ਕਿਤੇ ਲੋਕ ਵਾਇਰਲ ਕਰ ਰਹੇ ਸੀ ਟਵਿੱਟਰ ਤੇ ਜਿਹੜਾ ਉਹ ਬਿਆਨ ਸੀਗਾ ਉਹਦੇ 'ਚ ਉਹਨਾਂ ਨੇ ਕਿਹਾ ਸੀਗਾ ਕਿ ਅਸੀਂ ਰਿਜ਼ਰਵੇਸ਼ਨ ਦੀ ਸਮੀਖਿਆ ਕਰਾਂਗੇ, ਅਸੀਂ ਦੇਖਾਂਗੇ ਕਿ ਰਿਜ਼ਰਵੇਸ਼ਨ ਅੱਗੇ ਦੇਣਾ ਹੈ ਜਾਂ ਨਹੀਂ ਦੇਣਾ। ਉਹ ਬਿਆਨ ਉਦੋਂ ਬਿਹਾਰ ਇਲੈਕਸ਼ਨ 'ਚ ਵੀ ਵਾਇਰਲ ਹੋਇਆ ਸੀ। ਬਿਹਾਰ 'ਚ 2015 'ਚ ਜਿਹੜੇ ਇਲੈਕਸ਼ਨ ਸੀਗੇ ਤੇ ਉਦੋਂ BJP 2015 ਦੇ ਚੋਣ ਬਿਹਾਰ 'ਚ ਹਾਰ ਗਈ ਸੀਗੀ। ਇਸ ਕਰਕੇ ਕਿਤੇ ਨਾ ਕਿਤੇ ਉਸ ਤੋਂ ਬਾਅਦ BJP ਅਤੇ RSS ਲਗਾਤਾਰ ਰਿਜ਼ਰਵੇਸ਼ਨ ਵਾਲੇ ਸਟੈਂਡ 'ਤੇ ਆਪਣੇ ਆਪ ਨੂੰ ਰੀਥਿੰਕ ਕਰ ਰਹੀਆਂ ਨੇ ਤੇ ਅੱਜ ਜਿਹੜਾ RSS ਦੇ ਜਿਹੜੇ ਚੀਫ ਹੈਗੇ ਮੋਹਨ ਭਾਗਵਤ ਦਾ ਰਿਜ਼ਰਵੇਸ਼ਨ ਦੇ ਸਮਰਥਿਤ ਜਿਹੜਾ ਬਿਆਨ ਆਇਆ, ਰਿਜ਼ਰਵੇਸ਼ਨ ਨੂੰ ਅਪਹੋਲਡ ਕਰਨ ਵਾਲਾ ਜਿਹੜਾ ਬਿਆਨ ਆਇਆ ਹੈ ਉਹਨੂੰ ਵੀ ਇਸੇ ਖਰਚੇ 'ਤੇ ਰੱਖ ਕੇ ਦੇਖਿਆ ਜਾ ਰਿਹਾ ਕਿ ਉਹਨਾਂ ਨੇ ਇਸੇ ਕਰਕੇ ਇਹ ਬਿਆਨ ਦਿੱਤਾ ਹੈਗਾ। ਉਸ ਤੋਂ ਜੇ ਅਗਲੀ ਖਬਰ ਦੀ ਗੱਲ ਕਰੀਏ ਉਹ ਹੈਗੀ ਆ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਹੈ ਉਹਨੇ ਆਪਣੇ 4 ਲੋਕ ਸਭਾ ਕੈਂਡੀਡੇਟ ਹੋਰ ਅਨਾਉਂਸ ਕਰ ਦਿੱਤੇ ਹਨ ਤੇ ਇਹ ਤੀਜੀ ਲਿਸਟ ਸੀਗੀ ਤੇ ਇਸ ਦੇ ਸਾਥ ਹੀ 13 ਦੀ 13 ਸੀਟਾਂ ਤੇ ਕਾਂਗਰਸ ਨੇ ਆਪਣੇ ਕੈਂਡੀਡੇਟ ਅਨਾਉਂਸ ਕਰ ਦਿੱਤੇ ਹਨ। ਪੰਜਾਬ ਦੀ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਸੁਖਜਿੰਦਰ ਸਿੰਘ ਰਣਦਾਵਾ ਚੋਣ ਲੜਨਗੇ, ਲੁਧਿਆਣਾ ਤੋਂ ਰਾਜਾ ਵੜਿੰਗ ਚੋਣ ਲੜਨਗੇ, ਖਡੂਰ ਸਾਹਿਬ ਤੋਂ ਕੁਲਬੀਰ ਜੀਰਾ ਚੋਣ ਲੜਨਗੇ ਤੇ ਆਨੰਦਪੁਰ ਸਾਹਿਬ ਤੋਂ ਜਿਹੜੇ ਹੈਗੇ ਵਿਜੇ ਇੰਦਰ ਸਿੰਘਲਾ ਉਹ ਚੋਣ ਲੜਨਗੇ।
ਕਿਤੇ ਨਾ ਕਿਤੇ ਇਹ ਇਸ ਲਿਸਟ ਨਾਲ ਮੈਨੂੰ ਇਹ ਲੱਗ ਰਿਹਾ ਕਿ ਲੁਧਿਆਣੇ ਤੋਂ ਵੀ ਰਾਜਾ ਵੜਿੰਗ ਹੈਗਾ ਉਹ ਹਾਰ ਜੂਗਾ। ਉੱਦਾਂ ਬੀਜੇਪੀ ਦਾ ਬਹੁਤ ਮਾੜਾ ਕੈਂਡੀਡੇਟ ਹੈ ਉੱਥੇ, ਤੇ ਉੱਥੇ ਅਕਾਲੀ ਦਲ ਦੀ ਇੱਕ ਸੰਭਾਵਨਾ ਬਣ ਰਹੀ ਹੈ, ਕਿਉਂਕਿ ਕਾਂਗਰਸ ਦਾ ਵੀ ਮਾੜਾ ਕੈਂਡੀਡੇਟ ਹੈਗਾ, ਬੀਜੇਪੀ ਦਾ ਮਾੜਾ ਕੈਂਡੀਡੇਟ ਹੈਗਾ। ਜੇ ਅਕਾਲੀ ਦਲ ਕਿਸੇ ਵਧੀਆ ਤਰੀਕੇ ਨਾਲ ਉੱਥੇ ਚੋਣ ਲੜੇ ਤਾਂ ਅਕਾਲੀ ਦਲ ਚੋਣ ਕਰ ਸਕਦੀ ਹੈਗੀ। ਤੇ ਮੈਨੂੰ ਲੱਗਦਾ ਕਿ ਅਨੰਦਪੁਰ ਸਾਹਿਬ ਤੋਂ ਜਿਹੜਾ ਕਾਂਗਰਸ ਨੇ ਕੈਂਡੀਡੇਟ ਦਿੱਤਾ ਹੈ ਵਿਜੇਂਦਰ ਸਿੰਘਲਾ, ਉਹ ਵੀ ਮਾੜਾ ਕੈਂਡੀਡੇਟ ਹੈਗਾ, ਤੇ ਉੱਥੇ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦੇ ਚਾਂਸਿਸ ਜ਼ਿਆਦਾ ਬਣ ਰਹੇ ਨੇ। ਉਹ ਉੱਥੇ ਜਿਹੜੇ ਆਮ ਆਦਮੀ ਪਾਰਟੀ ਨੇ ਇੱਕ ਸਿੱਖ ਚਿਹਰੇ ਨੂੰ ਟਿਕਟ ਦਿੱਤੀ ਹੈਗੀ ਆ, ਤੇ ਕਿਤੇ ਨਾ ਕਿਤੇ ਉਹਦੇ ਚਾਂਸਿਸ ਵੀ ਠੀਕ ਠਾਕ ਹੈਗੇ ਆ। ਜੇ ਆਪਾਂ ਗੱਲ ਕਰੀਏ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਥੋੜ੍ਹੇ ਚੈਲੰਜਿਸ ਦਾ ਸਾਹਮਣਾ ਤਾਂ ਕਰਨਾ ਪਊਗਾ, ਉਹ ਵੀ ਸੀਟ ਟਫ ਹੈਗੀ ਆ। ਤੇ ਖਡੂਰ ਸਾਹਿਬ ਤੋਂ ਕਿਤੇ ਨਾ ਕਿਤੇ ਕੁਲਬੀਰ ਸਿੰਘ ਜੀਰੇ ਵਾਸਤੇ ਵੀ ਮਾਮਲਾ ਹੈਗਾ ਉਹ ਟਫ ਹੁੰਦਾ ਨਜ਼ਰ ਆ ਰਿਹਾ ਹੈ। ਉਸ ਤੋਂ ਜੇ ਅਗਲੀ ਖਬਰ ਦੀ ਗੱਲ ਕਰੀਏ, ਉਹ ਵੀ ਪੰਜਾਬ ਤੋਂ ਹੀ ਆਈ। ਪੰਜਾਬ ਦੇ ਵਿੱਚ ਜਿਵੇਂ ਸੈਂਟਰ ਦੇ ਵਿੱਚ ਨਰਿੰਦਰ ਮੋਦੀ ਅਤੇ ਬੀਜੇਪੀ ਕਰਦੀ ਹੈ, ਜਿਵੇਂ ਪੱਤਰਕਾਰਾਂ 'ਤੇ ਕੇਸ ਦਰਜ ਕਰ ਦਿੰਦੀ ਹੈ, ਉੱਦਾਂ ਦਾ ਇੱਕ ਮਾਮਲਾ ਪੰਜਾਬ ਦੀ ਆਮ ਆਦਮੀ ਪਾਰਟੀ ਨਾਲ ਵੀ ਸੰਬੰਧਿਤ ਅੱਜ ਦੇਖਣ ਨੂੰ ਮਿਲਿਆ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਤੋਂ ਰਾਜ ਸਭਾ ਸਾਂਸਦ ਹੈਗੇ ਆ ਰਾਘਵ ਚੱਡਾ, ਤੇ ਉਹ ਅੱਜ ਕੱਲ੍ਹ ਲੰਡਨ ਗਏ ਹੋਏ, ਇੰਗਲੈਂਡ ਗਏ ਹੋਏ ਹੈ। ਤੇ ਪੰਜਾਬ ਦੇ ਇੱਕ YouTube ਚੈਨਲ ਨੇ ਉਹਨਾਂ ਦੀ ਤੁਲਨਾ ਵਿਜੇ ਮਾਲਿਆ ਨਾਲ ਕਰਦੀ ਤੇ ਉਹਨਾਂ ਨੂੰ ਭਗੌੜਾ ਘੋਸ਼ਿਤ ਕਰਤਾ। ਉਸ ਤੋਂ ਬਾਅਦ ਉਸ YouTube ਚੈਨਲ ਤੇ ਪੰਜਾਬ ਪੁਲਿਸ ਨੇ FIR ਦਰਜ ਕੀਤੀ ਹੈ, ਤੇ ਉਹ ਜਿਹੜੀ FIR ਕਰਾਈ ਹੈ ਉਹ ਲੁਧਿਆਣਾ ਦਾ ਜਿਹੜਾ ਲੋਕ ਸਭਾ ਦਾ ਕੈਂਡੀਡੇਟ ਹੈ ਉਹਦੇ ਮੁੰਡੇ ਨੇ ਕਰਾਈ ਹੈਗੀ ਆ। ਤੇ ਕਿਤੇ ਨਾ ਕਿਤੇ ਆਪਾਂ ਇਹ ਕਹਿ ਸਕਦੇ ਹਾਂ ਕਿ ਵੱਡੇ ਇੱਕ ਆਗੂ ਦੇ ਪਰਿਵਾਰ ਮੈਂਬਰ ਨੇ ਉਹ FIR ਦਰਜ ਕਰਵਾਈ ਹੈ, ਤੇ ਉਸ ਪੱਤਰਕਾਰ ਤੇ YouTube ਚੈਨਲ ਦੇ ਖਿਲਾਫ ਉਹ FIR ਦਰਜ ਹੋਣ ਤੋਂ ਬਾਅਦ ਜਿਹੜੇ ਹਰਿਆਣਾ ਤੇ ਪੰਜਾਬ ਦੇ ਪੱਤਰਕਾਰ ਹੈਗੇ ਲਗਾਤਾਰ ਇਸ ਚੀਜ਼ ਦਾ ਵਿਰੋਧ ਕਰ ਰਹੇ ਨੇ। ਉਹਨਾਂ ਨੇ ਆਮ ਆਦਮੀ ਪਾਰਟੀ ਦੀ ਨਿਖੇਧੀ ਵੀ ਕੀਤੀ ਹੈ ਤੇ ਕਿਹਾ ਹੈ ਕਿ ਜੋ ਕੁਝ ਬੀਜੇਪੀ ਸੈਂਟਰ ਦੇ ਵਿੱਚ ਕਰ ਰਹੀ ਹੈ ਉਹੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਵੀ ਕਰ ਰਹੀ ਹੈ, ਤੇ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਇਸ ਮਾਮਲੇ ਤੇ ਥੂ ਵੀ ਹੋਈ ਹੈਗੀ ਆ। ਤੇ ਕਿਤੇ ਨਾ ਕਿਤੇ ਇਹ ਅੱਜ ਦੇ ਮੋਟੀਆਂ ਖਬਰਾਂ ਸੀਗੀਆਂ, ਮੋਟਾ ਵਿਸ਼ਲੇਸ਼ਣ ਸੀਗਾ। ਬਾਕੀ ਹੁਣ ਆਪਾਂ ਚੋਣਾਂ ਦੀ ਗੱਲ ਕਰ ਲੈਂਦੇ ਹਾਂ। ਜਿਹੜੇ ਦੋ ਰਾਊਂਡ ਦੇ ਚੋਣ ਹੋ ਚੁੱਕੇ ਨੇ, ਹੁਣ ਤੀਜੇ ਰਾਊਂਡ ਦੀ ਜਿਹੜੀ VOTING ਹੈਗੀ ਆ ਉਹ 7 ਮਈ ਨੂੰ ਹੋਊਗੀ, ਤੇ ਮੱਧ ਪ੍ਰਦੇਸ਼ ਦੀ 8 ਸੀਟਾਂ ਹੈਗੀਆਂ ਜਿੱਥੇ ਚੋਣ ਹੋਣ ਜਾ ਰਹੇ ਨੇ। ਤੇ ਕਿਤੇ ਨਾ ਕਿਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਮੱਧ ਪ੍ਰਦੇਸ਼ ਦੇ ਵਿੱਚ ਹੁਣ ਵੀ ਜਿਹੜੀ VOTING % ਹੈਗੀ ਆ ਉਹ ਗਿਰੂਗੀ। ਅੱਜ ਮੈਂ ਵਿਦਿਸ਼ਾ 'ਚ ਸੀਗਾ, ਵਿਦਿਸ਼ਾ ਦੇ ਆਲੇ ਦੁਆਲੇ ਵਿਦਿਸ਼ਾ ਸੀਟ ਤੇ ਹੀ ਇੱਕ ਸਾਂਚੀ ਸ਼ਹਿਰ ਪੈਂਦਾ, ਸਾਂਚੀ ਦੇ ਸਤੂਪ ਤੁਸੀਂ ਸੁਣੇ ਹੋਣਗੇ, ਤੇ ਮੈਂ ਸਤੂਪਾਂ ਦੇ ਸਾਹਮਣੇ ਹੀ ਬੈਠ ਕੇ ਵੀਡੀਓ ਬਣਾ ਰਿਹਾ। ਤੇ ਇੱਥੇ ਇੱਕ ਪਿੰਡ ਦੇ ਵਿੱਚ ਮੈਂ ਬਜ਼ੁਰਗਾਂ ਨਾਲ ਗੱਲ ਕਰ ਰਿਹਾ ਸੀਗਾ, ਉਹ ਇੱਕ ਛਤਰੀ ਦੇ ਥੱਲੇ ਬੈਠੇ ਸੀਗੇ, ਤੇ ਉਹਨਾਂ ਨਾਲ ਜਦੋਂ ਮੈਂ ਗੱਲ ਕਰ ਰਿਹਾ ਸੀਗਾ ਉਹਨਾਂ ਤੋਂ ਪੁੱਛਿਆ ਕਿ ਕਿਹਨੂੰ ਵੋਟਾਂ ਪਾਉਂਗੇ, ਤੇ ਉਹਨਾਂ ਨੇ ਕਿਹਾ ਕਿ ਕਿਹਨੂੰ ਵੀ ਵੋਟ ਪਾਈਏ EVM ਤਾਂ BJP ਨੂੰ ਜਿਤਾਊਗੀ। ਤੇ EVM ਦੀ ਕ੍ਰੈਡੀਬਿਲਿਟੀ ਪਿੰਡਾਂ 'ਚ ਖਾਸੀ ਡਿੱਗ ਚੁੱਕੀ ਹੈ, ਇਹ ਇੱਕ ਪੁਆਇੰਟ ਹੈਗਾ। ਤੇ ਦੂਜਾ ਬਹੁਤ ਸਾਰੇ ਬਜ਼ੁਰਗਾਂ ਨੇ ਇਹ ਵੀ ਕਿਹਾ ਕਿ ਅਸੀਂ ਵੋਟਾਂ ਹੀ ਪਾਣ ਨਹੀਂ ਜਾਵਾਂਗੇ। ਤੇ ਕਿਤੇ ਨਾ ਕਿਤੇ ਇਹ ਦਿਖਾਉਂਦਾ ਕਿ ਜਿਹੜਾ ਉਤਸ਼ਾਹ ਹੈ ਚੋਣਾਂ ਬਾਰੇ ਇੰਡੀਆ ਦੇ ਵਿੱਚ, ਖਾਸ ਕਰ ਗਰੀਬ ਇਲਾਕਿਆਂ ਦੇ ਵਿੱਚ, ਉਹ ਖਾਸਾ ਘਟਿਆ ਹੈ, ਰੂਰਲ ਏਰੀਆਜ਼ ਦੇ ਵਿੱਚ ਵੀ ਘਟਿਆ ਹੈ। ਤੇ 10 ਤੋਂ 15% ਜਿਹੜੀ VOTING % ਹੈਗੀ ਆ ਉਹ ਅਗਲੇ ਰਾਊਂਡ ਦੇ ਵਿੱਚ ਵੀ ਆਪਾਂ ਨੂੰ ਦੇਖਣ ਨੂੰ ਮਿਲੂਗੀ। ਇੱਥੇ ਮੱਧ ਪ੍ਰਦੇਸ਼ 'ਚ ਮੈਨੂੰ ਇਹ ਵੀ ਦੇਖਣ ਨੂੰ ਮਿਲਿਆ ਕਿ ਇੱਥੇ ਬੇਰੁਜ਼ਗਾਰੀ ਬਹੁਤ ਹੈ, ਪਲਾਇਨ ਬਹੁਤ ਹੈ। ਪੰਜਾਬ, ਹਰਿਆਣੇ, ਰਾਜਸਥਾਨ ਜਾ ਕੇ ਇੱਥੋਂ ਦੇ ਜਿਹੜੇ ਬੰਦੇ ਹੈਗੇ ਆ ਉਹ ਰੋਜ਼ਗਾਰ ਕਰਦੇ ਨੇ, ਗੁਜਰਾਤ ਜਾਂਦੇ ਨੇ, ਬੰਬੇ ਜਾ ਕੇ ਦਿਹਾੜੀਆਂ ਕਰਦੇ ਨੇ, ਤੇ ਬਹੁਤ ਜ਼ਿਆਦਾ ਗਰੀਬੀ ਹੈਗੀ ਆ। ਤੇ ਇਹ ਬਹੁਤ ਸਾਰੇ ਜਿਹੜੇ ਲੋਕਲ ਮੁੱਦੇ ਵੀ ਹੈਗੇ ਆ, ਪਰ ਇੱਥੇ ਫਿਰ ਵੀ ਜਿਹੜੀ BJP ਹੈਗੀ ਆ ਉਹ ਪਿਛਲੇ 20 ਸਾਲ ਤੋਂ ਪਾਵਰ 'ਚ ਹੈਗੀ ਆ। ਪਿਛਲੀ ਵਾਰ ਉਹਨਾਂ ਨੇ 29 ਤੋਂ 28 ਸੀਟਾਂ ਜਿੱਤੀਆਂ ਸੀਗੀਆਂ। ਇਸ ਵਾਰ ਵੀ BJP ਦਾਅਵੇ ਕਰ ਰਹੀ ਹੈ ਕਿ ਉਹ 29 ਦੀ 29 ਸੀਟਾਂ ਜਿੱਤਣਗੀਆਂ। ਤੇ ਦੇਖਣਾ ਹੋਊਗਾ ਕਿ ਕਿਵੇਂ ਦਾ ਇੱਥੋਂ ਦਾ ਇਲੈਕਸ਼ਨ ਹੋਊਗਾ। ਤੇ ਬਾਕੀ ਮੈਂ ਅੱਜ ਸਾਗਰ ਜਾਵਾਂਗਾ, ਰਾਤ ਮੇਰੀ ਸਾਗਰ ਸ਼ਹਿਰ ਪੈਂਦਾ ਮੱਧ ਪ੍ਰਦੇਸ਼ ਦਾ। ਉਸ ਤੋਂ ਬਾਅਦ ਮੈਂ ਬੁੰਦੇਲਖੰਡ ਦਾ ਜਿਹੜਾ ਰੀਜਨ ਹੈਗਾ ਉਹਨੂੰ ਕਵਰ ਕਰਾਂਗਾ। ਬੁੰਦੇਲਖੰਡ ਕਵਰ ਕਰਕੇ ਮੈਂ ਚੰਬਲ ਦੇ ਜਿਹੜੇ ਘਾਟੀਆਂ ਹੈਗੀਆਂ, ਚੰਬਲ ਦੇ ਜਿਹੜੇ ਘਾਟੀ ਹੈਗੀਆਂ ਉੱਥੇ ਜਾਵਾਂਗਾ, ਭਿੰਡ ਮੁਰੈਨਾ, ਤੇ ਉੱਥੋਂ ਮੈਂ ਫਿਰ ਕਵਰੇਜ ਕਰਾਂਗਾ। ਉਸ ਤੋਂ ਬਾਅਦ ਮੈਂ ਪੰਜਾਬ ਹਰਿਆਣੇ ਵਾਪਸ ਚਲਾ ਜਾਵਾਂਗਾ। ਤੇ ਇੱਥੋਂ ਜਿਹੜੀਆਂ ਹੋਰ ਖਬਰਾਂ ਹੋਣਗੀਆਂ ਮੈਂ ਉਹ ਵੀ ਜਿਹੜੀ ਗਰਾਊਂਡ ਰਿਪੋਰਟਾਂ ਹੈਗੀਆਂ ਮੱਧ ਪ੍ਰਦੇਸ਼ ਤੋਂ ਉਹ ਵੀ ਤੁਹਾਡੇ ਤੱਕ ਪਹੁੰਚਾਵਾਂਗਾ। ਬਾਕੀਆਂ ਮੈਂ ਅੱਜ ਜਿਹੜੀ ਖਬਰਾਂ ਦਾ ਵਿਸ਼ਲੇਸ਼ਣ ਕੀਤਾ ਉਹ ਕਿਵੇਂ ਲੱਗਿਆ ਜ਼ਰੂਰ ਕਮੈਂਟਾਂ 'ਚ ਵੀ ਦੱਸਿਓ, ਤੇ ਫੀਡਬੈਕ ਵੀ ਜ਼ਰੂਰ ਦਿਆ ਕਰੋ। ਤੇ ਕੱਲ੍ਹ ਦੁਬਾਰੇ ਮੈਂ ਮਿਲਾਂਗਾ ਨਵੀਂ ਖਬਰਾਂ ਨਾਲ, ਨਵੇਂ ਵਿਸ਼ਲੇਸ਼ਣ ਨਾਲ। ਪੰਜਾਬੀ ਰੇਡੀਓ USA ਨੂੰ ਸੁਣਨ ਵਾਸਤੇ ਅਤੇ ਦੇਖਣ ਵਾਸਤੇ ਸ਼ੁਕਰੀਆ।